ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 11 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਰਾਨ ਦਾ ਸੀਜ਼ ਫਾਇਰ ਆ ਇਹ ਲਾਈਵ ਸਪੋਰਟ ਦੇ ਉੱਤੇ ਹੈਗਾ ਆ, ਤੇ ਜਿਹੜਾ ਨਵਾਂ ਪ੍ਰਪੋਜ਼ਲ ਉਹਨਾਂ ਨੇ ਭੇਜਿਆ ਸੀ ਇਰਾਨ ਵਾਲਿਆਂ ਨੇ ਇੱਕ ਤਰ੍ਹਾਂ ਨਾਲ ਗਾਰਬੇਜ ਹੈਗਾ ਆ। ਸੋ ਇਹਨੂੰ ਦੇਖਦੇ ਹੋਏ ਇਹ ਲੱਗ ਰਿਹਾ ਵੀ ਜਿਹੜੀ ਲੜਾਈ ਆ ਉਹ ਫਿਰ ਸ਼ੁਰੂ ਹੋ ਜਾਊਗੀ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਟ ਇਜ਼ ਅਨਬਲੀਵੇਬਲ ਵੀਕ, ਬਹੁਤ ਹੀ ਕਮਜ਼ੋਰ ਹੈਗਾ। ਜਿਸ ਗਾਰਬੇਜ ਦੇ ਥਰੂ ਮੈਂ ਪੜ੍ਹ ਕੇ ਦੇਖਿਆ, ਕਹਿੰਦੇ ਵੀ ਮੈਂ ਇਹਨੂੰ ਫਿਨਿਸ਼ ਹੀ ਨਹੀਂ ਕੀਤਾ ਪੜ੍ਹਨਾ। ਸੋ ਮੈਂ ਇਹ ਕਹਿ ਸਕਦਾ ਹਾਂ ਵੀ ਇਹ ਜੋ ਸੀਜ਼ ਫਾਇਰ ਆ ਮੈਸਿਵ ਲਾਈਫ ਸਪੋਰਟ ਦੇ ਉੱਤੇ ਹੈਗਾ ਆ। ਸੋ ਵਾਈਟ ਹਾਊਸ ਦੇ ਵਿੱਚ ਜਿਹੜਾ ਆ ਰਿਪੋਰਟਰਸ ਨੂੰ ਇਹ ਕਮੈਂਟ ਉਸ ਟਾਈਮ ਦੇ ਉੱਤੇ ਦਿੱਤੇ ਗਏ ਜਦੋਂ ਉਹਨਾਂ ਨੇ ਕਿਹਾ ਵੀ ਟੋਟਲੀ ਅਨਐਕਸੈਪਟੇਬਲ ਹੈਗਾ ਆ। ਵਾਸ਼ਿੰਗਟਨ ਦੇ ਤਰਾਨ ਦੇ ਵਿੱਚ ਦੋਨਾਂ ਸਟੇਟ ਆਫ ਹਾਰਮੋਜ਼ 'ਚ ਇੱਕ ਤਰ੍ਹਾਂ ਦੇ ਨਾਲ ਅਟੈਕ ਵੀ ਹੋਏ ਹੈਗੇ ਆ ਛੋਟੇ ਮੋਟੇ। ਤੇਲ ਦੀਆਂ ਕੀਮਤਾਂ ਉੱਪਰ ਚੜ ਗਈਆਂ, ਸਟਾਕਸ ਅੱਜ ਮਿਕਸ ਸੀਗੇ। ਜਿਹੜਾ ਬ੍ਰੈਂਟ ਕਰੂਡ ਆਇਲ ਆ ਉਹ 3% ਉੱਪਰ ਚੜ ਗਿਆ ਤੇ ਉਹਦੀ ਕੀਮਤ $105 ਅੱਜ ਰਹੀ ਹੈਗੀ ਆ। ਜੋ ਇਰਾਨ ਦਾ ਸਟੇਟ ਮੀਡੀਆ ਆ ਉਹਨਾਂ ਦੇ ਫੋਰਨ ਸਪੋਕਸਮੈਨ ਜੋ ਇਸਮਾਇਲ ਬਕੋਈ ਕਰਕੇ ਹੈਗੇ ਆ, ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਪ੍ਰਪੋਜ਼ਲ ਸੀ ਉਹ ਬਹੁਤ ਹੀ ਰੀਜ਼ਨੇਬਲ ਤੇ ਜਨਰਸ ਸੀਗਾ ਤੇ ਅਸੀਂ ਚਾਹੁੰਦੇ ਹਾਂ ਵੀ ਲੜਾਈ ਖਤਮ ਹੋਵੇ, ਬਲੌਕੇਡ ਨੂੰ ਚੱਕਿਆ ਜਾਵੇ ਤੇ ਮੈਰੀਟਾਈਮ ਪਾਇਰੇਸੀ ਨੂੰ ਰੋਕਿਆ ਜਾਵੇ। ਜੋ ਸਾਡੇ ਫਰੋਜ਼ ਕੀਤੇ ਹੋਏ ਐਸੈਟਸ ਆ ਉਹਨਾਂ ਨੂੰ ਫ੍ਰੀ ਕੀਤੇ ਜਾਣ ਤੇ ਜਿਹੜੀ ਸਿਕਿਉਰਿਟੀ ਆ ਸਟੇਟ ਆਫ ਹਾਰਮੋਜ਼ ਦੇ ਵਿੱਚ ਉਹਦੀ ਮੇਕ ਸ਼ੋਰ ਕੀਤਾ ਜਾਵੇ ਤੇ ਨਾਲ ਦੀ ਨਾਲ ਲੈਬਨਾਨ ਉੱਥੇ ਜਿਹੜੀ ਆ ਲੜਾਈ ਬੰਦ ਕੀਤੀ ਜਾਵੇ। ਸੋ ਇੱਥੇ ਗੱਲ ਖੜੀ ਆ ਤੇ ਟਰੰਪ ਉਹਨਾਂ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ ਤੇ ਹੁਣ ਦੇਖਦੇ ਆ ਵੀ ਅੱਗੇ ਕੀ ਹੁੰਦਾ ਆ। 60% ਅਮਰੀਕਨਸ ਇਹ ਕਹਿ ਰਹੇ ਆ ਵੀ ਜਿਹੜਾ US ਦਾ ਮਿਲਟਰੀ ਐਕਸ਼ਨ ਆ ਇਹਦੇ ਨਾਲ ਜਿਹੜੀ ਸਾਡੀ ਇਕਨੋਮੀ ਆ USA ਦੀ, ਇਹਦੇ ਚਾਂਸ ਬਹੁਤ ਵੱਧ ਗਏ ਆ ਵੀ ਇਹ ਹੁਣ ਰਿਸੈਸ਼ਨ ਦੇ ਵਿੱਚ ਜਾਊਗੀ। ਇਹ ਜਿਹੜਾ ਨਵਾਂ ਪੋਲ ਆਇਆ 10 ਵਿੱਚੋਂ 4 ਜਣੇ ਇਹ ਕਹਿ ਰਹੇ ਆ ਵੀ ਜਿਹੜੀ ਗੈਸ ਦੀਆਂ ਕੀਮਤਾਂ ਇੰਨੀਆਂ ਹਾਈ ਹੋ ਗਈਆਂ ਉਹਦੇ ਕਰਕੇ ਅਸੀਂ ਘੱਟ ਡਰਾਈਵ ਕਰ ਰਹੇ ਹੈਗੇ ਆ ਤੇ ਆਪਣੇ ਜਿਹੜੇ ਹਾਊਸ ਹੋਲਡ ਦੇ ਜਿਹੜੇ ਐਕਸਪੈਂਸ ਆ ਉਹਨਾਂ ਤੇ ਵੀ ਘੱਟ ਕਰ ਰਹੇ ਹੈਗੇ। 3 ਵਿੱਚੋਂ 10 ਜਣੇ ਇਹ ਕਹਿ ਰਹੇ ਆ ਵੀ ਅਸੀਂ ਆਪਣੀਆਂ ਟਰੈਵਲ ਤੇ ਵਕੇਸ਼ਨ ਪਲਾਨ ਆਲਰੇਡੀ ਚੇਂਜ ਕਰ ਲਈਆਂ ਹੈਗੀਆਂ। 10 ਵਿੱਚੋਂ 6 ਅਮਰੀਕਨਸ ਇਹ ਕਹਿ ਰਹੇ ਆ ਵੀ ਅਸੀਂ ਇਸ ਦੇ ਨਾਲ ਅਫੈਕਟ ਹੋਏ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿੱਦਾਂ ਇਕੋਨਮੀ ਦੇ ਵਿੱਚ ਇਸ ਟਾਈਮ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ ਉਹਦੇ ਨਾਲ ਲੋਕਾਂ ਦੀ ਜਿਹੜੀ ਉਹ ਬੱਸ ਹੋਈ ਪਈ ਆ। ਜਿਹੜੇ ਸਰਕਾਰਾਂ ਦੇ ਕੋਲ ਵੀ ਇਸ ਟਾਈਮ ਕੋਈ ਬਾੜਾ ਕੁਛ ਨਹੀਂ ਬਚ ਰਿਹਾ ਵੀ ਕਿੱਦਾਂ ਇਸ ਨੂੰ ਘਟਾਇਆ ਜਿਹੜਾ ਉਹ ਜਾਵੇ। ਖਾਸ ਕਰਕੇ ਉਦੋਂ ਜਦੋਂ ਇਰਾਨ ਦੀ ਵਾਰ ਦਾ ਕੋਈ ਖਾਤਮਾ ਜਾਂ ਕਹਿ ਲਓ ਵੀ ਅਜੇ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਮੁੱਕਣੀ ਆ ਨਹੀਂ ਮੁੱਕਣੀ ਆ ਜਾਂ ਇਹ ਲੰਬੀ ਚੱਲੂਗੀ, ਕਿਉਂਕਿ ਧਮਕੀ ਜਾਂ ਉਹ ਜਿਹੜੀ ਡੀਲ ਆ ਕਿਸੇ ਅਜੇ ਤਣ ਪੱਤਣ ਨਹੀਂ ਲੱਗ ਰਹੀ। ਟਰੰਪ ਹੁਣਾਂ ਨੇ ਜਿੱਦਾਂ ਸਵੇਰੇ ਵੀ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਫੈਡਰਲ ਗੈਸ ਟੈਕਸ ਆ ਉਸ ਨੂੰ ਘੱਟ ਕਰਨ ਬਾਰੇ ਜਿਹੜਾ ਉਹ ਸੋਚਿਆ ਜਾ ਰਿਹਾ ਹੈਗਾ ਆ।
ਸੋ ਕਹਿੰਦੇ ਵੀ ਐਵਰੇਜ 51 ਸੈਂਟ ਪਰ ਗੈਲਨ ਸਟੇਟ ਤੇ ਫੈਡਰਲ ਟੈਕਸ ਦੀ ਫੀਸ ਦੇ ਵਿੱਚ ਜਿਹੜਾ ਹੋ ਜਾਂਦਾ ਆ, ਜਿਹਦੇ ਵਿੱਚੋਂ ਫੈਡਰਲ ਟੈਕਸ 18 ਸੈਂਟ ਹੁੰਦਾ ਆ। ਕੈਲੀਫੋਰਨੀਆ ਦੇ ਵਿੱਚ ਇਹ ਆંકੜਾ 70 ਸੈਂਟ ਆ, ਜਿਹੜਾ ਸਟੇਟ ਦਾ ਟੈਕਸ ਪਲੱਸ 18 ਸੈਂਟ ਫੈਡਰਲ ਟੈਕਸ ਉਸ ਦੇ ਉੱਤੇ। ਸੋ ਹੁਣ ਕਹਿੰਦੇ ਵੀ ਜਿਹੜੇ ਇਸ ਟਾਈਮ ਸਕੱਤਰ ਨੇ, એનર્ਜੀ ਦੇ ਜਿਹੜੇ ਸਕੱਤਰ ਆ, ਉਹ ਜਿਹੜੇ ਉਹ ਕਹਿ ਰਹੇ ਆ ਵੀ ਹਾਂ ਅਸੀਂ ਫੈਡਰਲ ਗੈਸ ਟੈਕਸ ਆ ਉਸ ਨੂੰ ਪੌਜ਼ ਕਰ ਸਕਦੇ ਆ ਕੁਛ ਚਿਰ ਦੇ ਲਈ, ਪਰ ਟਰੰਪ ਹੁਣੀ ਖੁਦ ਨਹੀਂ ਇਹ ਕਰ ਸਕਦੇ। ਕਾਂਗਰਸ ਦੇ ਥਰੂ ਕਹਿੰਦੇ ਵੀ ਇਸ ਨੂੰ ਅਪਰੂਵ ਕਰਵਾਉਣਾ ਪਊਗਾ। ਇਹਦੇ ਨਾਲ ਕਹਿੰਦੇ ਵੀ ਜਿਹੜੀਆਂ ਸੇਵਿੰਗਸ ਆ ਉਹ ਡਰਾਈਵਰਸ ਦੇ ਉੱਤੇ, ਲੋਕਾਂ ਦੇ ਉੱਤੇ ਜਿਹੜੀਆਂ ਆ ਉਹ ਪਹੁੰਚਣਗੀਆਂ ਤੇ ਰਾਦਰ ਦੈਨ ਆਇਲ ਕੰਪਨੀਜ਼, ਪਰ ਕਹਿੰਦੇ ਵੀ ਡਿਫਿਕਲਟ ਹੋਊਗਾ ਇਸ ਨੂੰ ਐਨਫੋਰਸ ਕਰਨ ਦੇ ਲਈ। 18.3% 3 ਸੈਂਟ, ਸੌਰੀ ਨਾਟ ਪਰਸੈਂਟ, 18.3 ਸੈਂਟ ਗੈਲਨ ਦੇ ਉੱਤੇ ਗੈਸ ਦੇ ਉੱਤੇ ਜਿਹੜਾ ਫੈਡਰਲ ਟੈਕਸ ਹੁੰਦਾ, ਤੇ 24.3 ਸੈਂਟ ਜਿਹੜਾ ਡੀਜ਼ਲ ਦੇ ਗੈਲਨ ਦੇ ਉੱਤੇ ਫੈਡਰਲ ਟੈਕਸ ਲਾਇਆ ਜਿਹੜਾ ਹੋ ਜਾਂਦਾ ਆ, ਜਿਹੜਾ ਵੀ ਆਪਾਂ ਗੈਲਨ ਬਾਏ ਕਰਦੇ ਆ। ਸੋ ਕਹਿੰਦੇ ਵੀ ਬੜਾ ਸਮਾਲ ਪਰਸੈਂਟੇਜ ਆ, ਪਰ ਕਹਿੰਦੇ ਵੀ ਚਾਹੇ ਕੁਛ ਵੀ ਆ ਇਟਸ ਸਟਿਲ ਮਨੀ। ਟਰੰਪ ਹੋਣਾ ਨੇ ਓਵਲ ਆਫਿਸ ਦੇ ਵਿੱਚ ਅੱਜ ਗੱਲਬਾਤ ਕਰਦੇ ਹੋਏ ਜਿਹੜਾ ਵਾਕਿਆ ਹੁਣ ਇਹ ਹਰਜੋਤ ਸਿੰਘ ਜੀ ਇਹਨਾਂ ਨੂੰ ਕਰਨਾ ਵੀ ਇਸ ਲਈ ਮੈਨੂੰ ਲੱਗਦਾ ਵੀ ਪੈ ਰਿਹਾ ਆ ਵੀ ਦਬਾਅ ਬਹੁਤ ਜ਼ਿਆਦਾ ਆ, ਲੋਕਾਂ ਦੀ ਬੱਸ ਜਿਹੜੀ ਉਹ ਹੋਈ ਪਈ ਆ। ਨੈਸ਼ਨਲ ਗੈਸ ਪ੍ਰਾਈਸ ਇਸ ਟਾਈਮ 5 ਗੈਲਨ ਦੇ ਇਰਦ ਗਿਰਦ ਜਿਹੜੀ ਉਹ ਮੰਡਰਾ ਰਹੀ ਆ, ਉਸ ਪਾਸੇ ਵੱਲ ਨੂੰ ਜਿਹੜੀ ਉਹ ਪਹੁੰਚ ਰਹੀ ਆ। ਤੇ ਜੇ ਆਪਾਂ ਆਪਣੇ ਹਰਜੋਤ ਸਿੰਘ ਜੀ ਆਪਣੇ ਸੂਬੇ ਦੀ ਗੱਲ ਕਰੀਏ, ਈਰਾਨ ਵਾਰ ਤੋਂ ਪਹਿਲਾਂ ਜਿਹੜਾ ਗੈਸ ਦਾ ਪ੍ਰਾਈਸ ਇਨਕਲੂਡਿੰਗ ਐਵਰੀ ਟੈਕਸ $4 ਤੇ 63 ਸੈਂਟ ਜਿਹੜਾ ਉਹ ਐਵਰੇਜ ਸੀਗਾ, ਸਟਿਲ ਹਾਈ ਬਾਕੀ ਸਾਰੇ ਸੂਬਿਆਂ ਦੇ ਜਿਹੜਾ ਉਹ ਮੁਕਾਬਲੇ। ਪਰ ਹੁਣ ਜਿਹੜੀ ਮੌਜੂਦਾ ਸਥਿਤੀ ਆ ਉਹ $6 ਤੇ 16 ਸੈਂਟ ਪਰ ਗੈਲਨ ਆ, ਜਿਹਦੇ ਵਿੱਚ ਜਿੱਦਾਂ ਦੱਸਿਆ ਵੀ 18 ਸੈਂਟ ਜਿਹੜੇ ਆ ਗੈਲਨ ਦੇ ਉਹ ਫੈਡਰਲ ਟੈਕਸ ਆ, ਤੇ 70 ਸੈਂਟ ਜਿਹੜੇ ਗੈਲਨ ਦੇ ਉੱਤੇ ਟੈਕਸ ਸਟੇਟ ਟੈਕਸ ਹੈਗਾ ਆ। ਸੋ ਜੇ ਫੈਡਰਲ ਟੈਕਸ ਹਟਾ ਦਿੱਤਾ ਜਾਂਦਾ ਆ ਤਾਂ ਇਹ $5.97 ਐਵਰੇਜ ਪ੍ਰਾਈਸ ਜਿਹੜੀ ਉਹ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਹੋ ਜਾਵੇਗੀ, ਜੋ ਕਿ ਬਿਫੋਰ ਈਰਾਨ ਵਾਰ ਦੇ ਨਾਲੋਂ ਅਜੇ ਵੀ ਤਕਰੀਬਨ $1.5 ਦੇ ਇਰਦ ਗਿਰਦ, $1.25 ਤੋਂ $1.5 ਦੇ ਇਰਦ ਗਿਰਦ ਜਿਹੜੀ ਉਹ ਰਹੇਗੀ। ਸੋ ਹੁਣ ਇਹ 18 ਸੈਂਟ ਜਿਹੜੇ ਫੈਡਰਲ ਟੈਕਸ ਦੇ ਕੱਟ ਹੋ ਸਕਣਗੇ, ਇਹ ਹੁਣ ਜਿਹੜਾ ਵੱਡਾ ਆ ਹਰਜੋਤ ਸਿੰਘ ਜੀ ਸਵਾਲ ਜਿਹੜਾ ਉਹ ਪੈਦਾ ਹੋ ਚੁੱਕਾ ਆ, ਤੇ ਕੀ ਕਾਂਗਰਸ ਇਸ ਨੂੰ ਜਲਦੀ ਅਪਰੂਵ ਕਰਨ ਦੇ ਵਿੱਚ ਕਾਮਯਾਬੀ ਉਸ ਨੂੰ ਮਿਲ ਸਕਦੀ ਆ ਜਾਂ ਨਹੀਂ। ਸੋ ਕਹਿੰਦੇ ਵੀ ਸੁਜੈਸ਼ਨ ਹੁਣ ਟਰੰਪ ਹੋਣਾ ਕੋ ਆਪਸ਼ਨਸ ਕਹਿੰਦੇ ਵੀ ਇਸ ਦੇ ਵਿੱਚ ਲਿਮਿਟਡ ਆ ਸਰਜਿੰਗ ਗੈਸ ਪ੍ਰਾਈਸਿਸ ਦੇ ਵਿੱਚ, ਜਦ ਕਿ ਨੈਗੋਸ਼ੀਏਸ਼ਨਸ ਇਸ ਟਾਈਮ ਈਰਾਨ ਦੇ ਨਾਲ ਚੱਲ ਰਹੀਆਂ ਆ। ਦੁਨੀਆ ਦਾ 20% ਪੈਟਰੋਲੀਅਮ ਦੀ ਸਪਲਾਈ ਚੇਨ ਦੇ ਉੱਤੇ ਜਿਹੜਾ ਅਸਰ ਆ ਉਹ ਪੈ ਚੁੱਕਾ ਆ, ਜਿਸ ਦਾ ਖਾਮਿਆਜ਼ਾ ਜਿਹੜਾ ਇਸ ਟਾਈਮ ਸਾਰੀ ਦੁਨੀਆ ਨੂੰ ਹੀ ਨਾਲ ਦੇ ਨਾਲ ਝੱਲਣਾ ਜਿਹੜਾ ਉਹ ਪੈ ਰਿਹਾ ਆ, ਤੇ ਇਹ ਜਿਹੜਾ ਲੰਮਾ ਵਕਤ ਵੀ ਚੱਲ ਸਕਦਾ ਆ। ਉਧਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਜ ਇਹ ਐਲਾਨ ਕੀਤਾ ਆ ਵੀ ਜਿਹੜੀਆਂ એનર્ਜੀ ਕੰਪਨੀਜ਼ ਆ ਉਹਨਾਂ ਨੂੰ ਜਿਹੜਾ US ਦਾ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਆ ਉਸ ਦੇ ਵਿੱਚੋਂ 53.3 ਮਿਲੀਅਨ ਬੈਰਲ ਜਿਹੜਾ ਕੱਚਾ ਤੇਲ ਆ, ਕਰੂਡ ਆਇਲ ਆ, ਉਹ ਲੋਨ ਕਰਨ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਉਹ ਇਸ ਲਈ ਕਰਨ ਜਾ ਰਹੇ ਆ ਤਾਂ ਜੋ ਜਿਹੜੀ ਗਲੋਬਲ ਆਇਲ ਮਾਰਕੀਟ ਆ ਉਸ ਨੂੰ ਥੋੜਾ ਸ਼ਾਂਤ ਕੀਤਾ ਜਿਹੜਾ ਉਹ ਜਾਵੇ। ਸੋ ਕਹਿੰਦੇ ਵੀ ਹੁਣ ਤੱਕ 92.5 ਮਿਲੀਅਨ ਬੈਰਲ ਜਿਹੜੇ ਡਿਪਾਰਟਮੈਂਟ ਆਫ એનર્ਜੀ ਦੇ ਕੋਲ ਪਿਛਲੇ ਮਹੀਨੇ ਸੀਗੇ, ਉਹਦੇ ਵਿੱਚੋਂ 58% ਜਿਹੜੇ ਆ ਲੋਨ ਕਰਨ ਨੂੰ ਉਹ ਸਟ੍ਰੈਟੇਜਿਕ ਰਿਜ਼ਰਵ ਦੇ ਵਿੱਚੋਂ ਮੰਨੇ ਸੀਗੇ। ਡਿਪਾਰਟਮੈਂਟ ਆਫ એનર્ਜੀ ਇਸ ਸਪਰਿੰਗ ਦੇ ਵਿੱਚ ਆਲਰੇਡੀ 80 ਮਿਲੀਅਨ ਬੈਰਲ ਜਿਹੜੇ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਦੇ ਵਿੱਚੋਂ ਦੇ ਚੁੱਕੀ ਹੈਗੀ ਆ। ਟੋਟਲ ਇਹਨਾਂ ਦੇ ਕੋਲ 172 ਮਿਲੀਅਨ ਬੈਰਲ ਜਿਹੜਾ ਤੇਲ ਆ ਉਹ ਪਿਆ ਹੋਇਆ ਸੀਗਾ। ਹੁਣ ਜੇ ਹਰਜੋਤ ਸਿੰਘ ਜੀ ਤੁਸੀਂ ਅੰਦਾਜ਼ਾ ਜੇ ਆਪਾਂ ਲਾਈਏ, ਜੇ 50% ਆਪਣਾ ਆਇਲ ਰਿਜ਼ਰਵ ਜਿਹੜਾ ਉਹ ਨਾਲ ਦੇ ਨਾਲ ਘਟ ਜਾਂਦਾ, ਇਸ ਦੀ ਭਰਪਾਈ ਜਲਦੀ ਕਦੋਂ ਹੋ ਸਕੂਗੀ ਉਹ ਵੱਡੀ ਗੱਲ ਜਿਹੜੀ ਨਾਲ ਦੇ ਨਾਲ ਇੱਕ ਡਿਫਰੈਂਟ ਸਟ੍ਰੈਟਜੀ ਹੋਊਗੀ। ਪਰ ਇਹ ਆ ਵੀ ਤੇਲ ਦੀਆਂ ਕੀਮਤਾਂ ਹੋਰ ਜ਼ਿਆਦੀਆਂ ਕਿਤੇ ਚੜ੍ਹ ਨਾ ਜਾਣ, ਇਸ ਲਈ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਦੇ ਵਿੱਚੋਂ ਤੇਲ ਵੀ ਹੁਣ ਵੱਡੀਆਂ ਕੰਪਨੀਆਂ ਨੂੰ ਜਿਹੜੀਆਂ ਰਿਫਾਈਨਰੀਜ਼ ਹੈਗੀਆਂ 9 ਕੰਪਨੀਆਂ ਜਿਨ੍ਹਾਂ ਚ ਐਕਸਨ ਮੋਬਾਈਲ, ਟ੍ਰਿਫਿਗਰਾ, ਮੈਰਾਥਨ ਪੈਟਰੋਲੀਅਮ, ਉਹਨਾਂ ਨੂੰ ਹੁਣ ਲੋਨ ਦੇ ਉੱਤੇ ਤੇਲ ਦਿੱਤਾ ਜਾ ਰਿਹਾ ਹੈਗਾ। ਅਗਲੀ ਖਬਰ ਵੱਲ ਚੱਲੀਏ। ਸਦਰਨ ਕੈਲੀਫੋਰਨੀਆ ਦੇ ਇੱਕ ਸ਼ਹਿਰ ਅਰਕੈਡੀਆ ਦੀ ਮੇਅਰ ਨੂੰ ਅੱਜ ਰਿਜ਼ਾਈਨ ਕਰਨਾ ਪੈ ਗਿਆ, ਜਦ ਹੁਣ ਆਪਣੇ ਆਪ ਮੰਨ ਲਿਆ ਵੀ ਹਾਂ ਮੈਂ ਐਜ਼ ਏ ਚਾਈਨੀਜ਼ ਫੋਰਨ ਏਜੰਟ ਕੰਮ ਕਰਦੀ ਰਹੀ ਹਾਂ ਤੇ ਹੁਣ ਫੈਡਸ ਦੇ ਨਾਲ ਡੀਲ ਬਣਾ ਲਈ ਹੈਗੀ ਆ।
ਆਈਲੀਨ ਵਾਂਗ ਨੇ ਇਹ ਜੋ ਫੈਡਰਲ ਪਲੀ ਐਗਰੀਮੈਂਟ ਕੀਤਾ ਹੈਗਾ, ਜਿਹਦੇ ਵਿੱਚ ਉਹ ਐਕਟ ਕਰ ਰਹੀ ਸੀ ਐਜ਼ ਐਨ ਅਨਰਜਿਸਟਰਡ ਫੋਰਨ ਏਜੰਟ ਫॉर ਚਾਈਨਾ, ਜਿਹਦੇ ਵਿੱਚ ਉਹ ਚਾਈਨਾ ਦਾ ਪ੍ਰੋਪੋਗੰਡੇ ਨੂੰ ਪ੍ਰਮੋਟ ਕਰਦੀ ਸੀ। ਤੇ ਉਹਨੇ ਐਡਮਿਟ ਕੀਤਾ ਆ ਵੀ ਚਾਈਨੀਜ਼ ਗਵਰਨਮੈਂਟ ਨੇ ਸਾਰਾ ਜਿਹੜਾ ਕੰਟੈਕਟ ਆ ਉਹਨੂੰ ਡਾਇਰੈਕਟ ਕੀਤਾ ਸੀ, ਤੇ ਉਹਦੇ ਵਿੱਚ ਉਹਨੇ ਆਰਟੀਕਲ ਵੀ ਛਾਪੇ, ਖਾਸ ਕਰਕੇ ਉਈਗਰ ਪਰਸੀਕਿਊਸ਼ਨ ਜਿਹੜੀ ਹੋਈ ਜ਼ਿਨਜ਼ਿਆਂਗ ਦੇ ਵਿੱਚ। ਤੁਹਾਨੂੰ ਪਤਾ ਵੀ ਉਈਗਰ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਮਾਰਿਆ ਗਿਆ ਸੀ, ਕੁੱਟਿਆ ਗਿਆ ਸੀ ਚਾਈਨਾ ਵੱਲੋਂ। ਸੋ ਉਹਨੂੰ ਆਪੋਜ਼ਿਟ ਕਰਨ ਦੇ ਲਈ ਵੀ ਨਹੀਂ, ਇਦਾਂ ਦਾ ਕੰਮ ਨਹੀਂ ਹੋਇਆ, ਉਹ ਆਰਟੀਕਲ ਛਾਪਦੀ ਰਹੀ। ਤੇ ਇਮੀਡੀਏਟਲੀ ਅੱਜ ਆਫਟਰਨੂਨ ਦੇ ਵਿੱਚ ਉਹਨੇ ਰਿਜ਼ਾਈਨ ਕਰ ਦਿੱਤਾ ਹੈਗਾ। ਸੈਨ ਗੈਬਰੀਅਲ ਵੈਲੀ ਦਾ ਸਵਰਬ ਆਰਕੈਡੀਆ ਜਿਹੜਾ ਸ਼ਹਿਰ ਆ, ਉੱਥੇ ਐਜ਼ ਏ ਸਿਟੀ ਕੌਂਸਲ ਮੈਂਬਰ ਇਲੈਕਟ ਹੋਈ ਸੀਗੀ। ਤੇ ਚਾਈਨਾ ਦਾ ਜਿਹੜੇ ਕਹਿੰਦੇ ਪੀਪਲ ਰਿਪਬਲਿਕ ਆਫ ਚਾਈਨਾ ਦਾ ਜਿਹੜਾ ਪ੍ਰੋਪੋਗੰਡਾ ਆ 2020 ਤੋਂ ਲੈ ਕੇ 2022 ਤੱਕ ਇਹ ਕਰਦੀ ਰਹੀ। ਇਹ ਕੋਰਟ ਫਾਈਲਿੰਗ ਦੇ ਵਿੱਚ ਪਤਾ ਚੱਲਿਆ ਹੈਗਾ। 2022 ਦੇ ਵਿੱਚ ਸਿਟੀ ਕੌਂਸਲ 'ਚ ਇਹ ਇਲੈਕਟ ਹੋਈ ਸੀਗੀ। ਸੋ ਅੱਜ ਸਵੇਰੇ ਇਹਦਾ ਜਿਹੜਾ ਐਗਰੀਮੈਂਟ ਹੋਇਆ, ਜੋ ਅਨਸੀਲ ਕੀਤਾ ਗਿਆ ਹੈਗਾ, ਉਸ ਤੋਂ ਬਾਅਦ ਇਸ ਨੇ ਜਿਹੜਾ ਰਿਜ਼ਾਈਨ ਕਰ ਦਿੱਤਾ ਤੇ 10 ਸਾਲਾਂ ਤੱਕ ਦੀ ਜਿਹੜੀ ਇਹਨੂੰ ਸਜ਼ਾ ਹੋ ਸਕਦੀ ਹੈਗੀ ਆ। ਸੋ ਬਲੂ ਸੂਟ ਜੈਕਟ ਪਾਇਆ ਤੇ ਸਕਰਟ ਪਾਈ ਹੋਈ ਸੀ, ਨਾਲ ਉਹਦੇ ਕਹਿੰਦੇ ਵੀ 4 ਵਕੀਲ ਸੀਗੇ, ਤੇ ਉਹਨ ਪ੍ਰੋਸੀਡਿੰਗਸ ਜਿਹੜੀਆਂ ਆ ਮੈਂਡਰੀਨ ਇੰਟਰਪ੍ਰੀਟਰ ਦੇ ਥਰੂ ਸੁਣੀਆਂ। ਤੁਸੀਂ ਦੇਖੋ ਵੀ ਆਰਕੈਡੀਆ ਸ਼ਹਿਰ ਦੀ ਮੇਅਰ ਆ, ਤੇ ਮੈਂਡਰੀਨ ਜਿਹੜੀ ਲੈਂਗੁਏਜ ਦੇ ਥਰੂ ਇੰਟਰਪ੍ਰੀਟਰ ਦੇ ਥਰੂ ਇਹਨਾਂ ਜਿਹੜੇ ਇਹਦੀਆਂ ਪ੍ਰੋਸੀਡਿੰਗਸ ਸੀਆਂ ਉਹ ਸੁਣੀਆਂ ਹੈਗੀਆਂ। ਮੈਜਿਸਟ੍ਰੇਟ ਜੱਜ ਨੇ $25,000 ਦਾ ਬੌਂਡ ਰੱਖਿਆ ਹੈਗਾ ਇਹਦੇ ਉੱਤੇ, ਤੇ ਪਾਸਪੋਰਟ ਤੇ ਟਰੈਵਲ ਡਾਕੂਮੈਂਟ ਕਹਿੰਦੇ ਵੀ ਉਹ ਸਾਰੇ ਜਮ੍ਹਾਂ ਕਰਾ ਦਿਓ। ਅਸਿਸਟੈਂਟ US ਅਟਾਰਨੀ ਅਮਾਂਦਾ ਐਲਡੋਗਨ ਜੋ ਹੈਗੇ ਆ, ਉਹਨਾਂ ਨੇ ਜੱਜ ਨੂੰ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਇਹਦੀ ਜਿਹੜੀ ਕਮਿਊਨੀਕੇਸ਼ਨ ਆ ਚਾਈਨੀਜ਼ ਗਵਰਨਮੈਂਟ ਦੇ ਨਾਲ ਨਹੀਂ ਹੋਣੀ ਚਾਹੀਦੀ। ਹੁਣ ਇਹ ਦੇਖਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਇਸ ਇਸ਼ੂ ਦੇ ਉੱਤੇ ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਆ ਉਹਦੇ ਨਾਲ ਗੱਲਬਾਤ ਕਰਨਗੇ ਜਾਂ ਨਹੀਂ। ਐਮਾਜ਼ੋਨ ਨੇ ਇਲੀਗਲ ਹਾਈ ਸਪੀਡ ਈ ਬਾਈਕਸ ਆ ਉਹਨਾਂ ਦੀਆਂ ਸੇਲਸ ਕੈਲੀਫੋਰਨੀਆ ਦੇ ਵਿੱਚ ਰੋਕ ਦਿੱਤੀਆਂ ਆ। ਕਹਿੰਦੇ ਰਿਪੋਰਟਸ ਆਈਆਂ ਸੀ ਇਹਨਾਂ ਹਾਈ ਸਪੀਡ ਈ ਬਾਈਕਸ ਦੇ ਕਰਕੇ ਕਈ ਫੇਟਲ ਕ੍ਰੈਸ਼ਸ ਜਿਹੜੇ ਆ ਉਹ ਹੋ ਚੁੱਕੇ ਆ। ਈ ਬਾਈਕ ਸੇਫਟੀ ਲਾਜ਼ ਵਾਲੇ ਜਿਹੜੇ ਕਹਿੰਦੇ ਆ ਵੀ ਇਹਨਾਂ ਨੂੰ ਮੋਪੈਡਸ ਜਾਂ ਮੋਟਰਸਾਈਕਲ ਦੇ ਤੌਰ ਦੇ ਉੱਤੇ ਜਿਹੜਾ ਕਲਾਸੀਫਾਈ ਕਰਨਾ ਚਾਹੀਦਾ ਆ। ਬਹੁਤ ਸਾਰੀਆਂ ਜਿਹੜੀਆਂ ਈ ਬਾਈਕ ਵਾਲੀਆਂ ਕੰਪਨੀਆਂ ਵੱਡੀਆਂ ਮੋਟਰਾਂ ਜਿਹੜੀਆਂ ਉਹ ਲਾ ਕੇ ਉੱਤੇ ਪੈਡਲ ਲਾ ਦਿੰਦੀਆਂ ਤਾਂ ਜੋ ਫਿਰ ਰੈਗੂਲਰ ਸਾਈਕਲ ਦੇ ਕੈਟੇਗਰੀ ਦੇ ਵਿੱਚ ਆਉਂਦੀਆਂ ਰਹਿਣ। ਲੋਕਾਂ ਨੂੰ ਇਸ ਗੱਲੋਂ ਸਹੂਲਤ ਹੋ ਜਾਂਦੀ ਆ ਵੀ ਹੈਲਮਟ ਵਗੈਰਾ ਤੇ ਉਹਦੀਆਂ ਰੈਗੂਲੇਸ਼ਨ, ਉਸਦੀ ਰਜਿਸਟ੍ਰੇਸ਼ਨ ਉਹ ਨਹੀਂ ਕਰਾਉਣੀ ਪੈਂਦੀ। ਪਰ ਇਸ ਲੂਪ ਹੋਲ ਦੀ ਜਿਹੜੀ ਉਹ ਵਰਤੋਂ ਕਰਕੇ ਤੇਜ਼ ਤਰਾਰ ਜਿਹੜੀਆਂ ਈ ਬਾਈਕਸ ਆ ਉਹ ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਜਿਹੜੀਆਂ ਪਹੁੰਚੀਆਂ, ਤੇ ਇਵੈਂਚੁਅਲੀ ਜਦੋਂ ਇੰਨੀ ਤੇਜ਼ ਚੱਲਦੀਆਂ ਤੇ ਫਿਰ ਜਿਹੜੇ ਐਕਸੀਡੈਂਟ ਹੋਣ ਦਾ ਖਤਰਾ ਵੱਧਦਾ ਆ। ਅਪ੍ਰੈਲ ਮਹੀਨੇ 'ਚ 81 ਸਾਲਾਂ ਦਾ ਜਿਹੜਾ ਬੰਦਾ ਔਰੇਂਜ ਕਾਊਂਟੀ ਦੇ ਵਿੱਚ ਉਸਦੀ ਮੌਤ ਹੋ ਗਈ ਜੀ, ਜਦੋਂ ਇੱਕ ਟੀਨੇਜਰ ਜਿਹੜਾ ਇਹ ਈ ਮੋਟਰਸਾਈਕਲ ਆ ਉਸ ਨੂੰ ਇਹ ਰਾਈਡ ਕਰ ਰਿਹਾ ਸੀ, ਇਹਦੇ ਵਿੱਚ ਜਾ ਵੱਜਾ। ਸੋ ਕਹਿੰਦੇ ਵੀ ਹੁਣ ਉਸਦੀ ਜਿਹੜੀ ਟੀਨੇਜਰ ਦੀ ਮਾਂ ਆ ਟੌਮੀ ਜੇ ਮੇਹਰ, ਉਸ ਨੂੰ ਹੁਣ ਚਾਰਜ ਕੀਤਾ ਆ ਇਨਵੋਲੰਟੀਅਰਲੀ ਮੈਨਸਲੌਟਰ ਦੇ ਮਾਮਲੇ ਦੇ ਵਿੱਚ। ਐਡ ਐਸ਼ਮੈਨ ਜਿਹੜਾ ਆ ਉਸ ਦੀ ਜਿਹੜੀ ਉੱਥੇ ਮੌਤ ਹੋਈ ਸੀਗੀ। ਇਸ ਤੋਂ ਪਹਿਲਾਂ ਜਿਹੜੇ ਸਟੇਟ ਦੇ ਅਟਾਰਨੀ ਜਨਰਲ ਰੌਬ ਬੌਂਟਾ ਆ ਤੇ ਹੋਰ ਕਈ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਜਨਰਲਸ ਹੈਗੇ ਆ, ਡਿਸਟ੍ਰਿਕਟ ਅਟਾਰਨੀਜ਼ ਆ, ਉਹਨਾਂ ਨੇ ਇੱਕ ਕਸਟਮਰ ਅਲਰਟ ਜਾਰੀ ਕੀਤਾ ਸੀਗਾ ਸੇਫਟੀ ਲਾਜ਼ ਰਿਲੇਟਡ ਟੂ ਈ ਬਾਈਕਸ ਦੇ ਮਾਮਲੇ ਦੇ ਵਿੱਚ। ਕਹਿੰਦੇ ਵੀ ਕੋਈ ਵੀ ਜਿਹੜਾ 2 ਪਹੀਆ ਵਾਲਾ ਵਾਹਨ ਆ ਜੇ 28 ਮੀਲ ਫੀ ਘੰਟੇ ਦੀ ਰਫ਼ਤਾਰ ਤੋਂ ਤੇਜ਼ ਆ ਤੇ ਪੈਡਲ ਅਸਿਸਟੈਂਸ ਯੂਜ਼ ਜਿਹੜਾ ਉਹ ਕਰ ਰਿਹਾ ਆ, ਤੇ ਕਹਿੰਦੇ ਵੀ ਥ੍ਰੋਟਲ ਅਸਿਸਟੈਂਟ ਦੇ ਨਾਲ 20 ਮਾਈਲ ਤੋਂ ਉੱਤੇ ਜਿਹੜਾ ਉਹ ਨਹੀਂ ਜਾਣਾ ਚਾਹੀਦਾ। ਪਰ ਕਹਿੰਦੇ ਵੀ ਇਹਨਾਂ ਨੂੰ ਕੰਸੀਡਰ ਕਰਨਾ ਚਾਹੀਦਾ ਮੋਪਡ ਤੇ ਮੋਟਰਸਾਈਕਲ ਰਾਦਰ ਦੈਨ ਈ ਬਾਈਕਸ। ਸੋ ਹੁਣ ਐਮਾਜ਼ੋਨ ਨੇ ਇਹਨਾਂ ਦੀਆਂ ਸੇਲਸ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਹੈਗੀਆਂ ਆ। ਟੌਡ ਸਪਿਟਜ਼ਰ ਇੱਕ ਔਰੇਂਜ ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ, ਉਹਨਾਂ ਨੇ ਕਿਹਾ ਵੀ ਜਿਹੜਾ 13 ਸਾਲਾਂ ਦੇ ਮੁੰਡੇ ਦੀ ਇੱਕ ਦੀ ਹੋਰ ਵੀ ਮੌਤ ਹੋਈ ਸੀ ਈ ਮੋਟਰਸਾਈਕਲ ਦੇ ਵਿੱਚ ਜਿਹੜਾ ਕ੍ਰੈਸ਼ ਕਰਨ ਦੇ ਜਿਹੜੇ ਉਹ ਕਰਕੇ। ਸੋ ਫਾਰ 100 ਮੌਤਾਂ ਜਿਹੜੀਆਂ ਹੋਰ ਹਰਜੋਤ ਸਿੰਘ ਜੀ ਪੂਰੇ US ਦੇ ਵਿੱਚ ਈ ਮੋਟਰਸਾਈਕਲ ਜਾਂ ਈ ਬਾਈਕਸ ਜਿਸ ਦੀ ਕਲਾਸੀਫਿਕੇਸ਼ਨ ਦੇ ਉੱਤੇ ਹੁਣ ਰੌਲਾ ਪਿਆ ਆ ਵੀ ਉਹਦੇ ਕਰਕੇ ਹੋ ਚੁੱਕੀਆਂ, ਤੇ 430% ਪਿਛਲੇ 4 ਸਾਲਾਂ 'ਚ ਇਹਨਾਂ ਦੇ ਕਰਕੇ ਜਿਹੜੀਆਂ ਸੱਟਾਂ ਆ ਇੰਜਰੀਜ਼ ਆ ਉਹ ਵੱਧ ਚੁੱਕੀਆਂ।
ਕੈਲੀਫੋਰਨੀਆ ਦਾ ਸੈਕੰਡ ਲਾਰਜੈਸਟ ਹੋਮ ਇੰਸ਼ੋਰ ਜਿਹੜੀ ਕੰਪਨੀ ਆ ਫਾਰਮਰਸ, ਉਹਨਾਂ ਨੇ ਨਵੀਂ ਫਾਈਲਿੰਗ ਕਰ ਦਿੱਤੀ ਆ ਕਿ ਸਤੰਬਰ 15 ਤੋਂ 15% ਤੋਂ ਲੈ ਕੇ 22% ਘਰਾਂ ਦੀ ਜਿਹੜੀ ਇੰਸ਼ੋਰੈਂਸ ਆ ਉਹਨਾਂ ਦੇ ਰੇਟ ਵਿੱਚ ਇਨਕਰੀਜ਼ ਕੀਤਾ ਜਾਵੇ। ਇਹ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ ਉਹਨਾਂ ਨੇ ਫਾਈਲਿੰਗ ਕੀਤੀ ਆ। ਹਜੇ ਪਿਛਲੇ ਸਾਲ ਹੀ ਉਹਨਾਂ ਨੇ ਰੇਟ ਇਨਕਰੀਜ਼ ਕੀਤੇ ਸੀਗੇ ਤੇ ਕਹਿੰਦੇ ਵੀ 9,65,000 ਜਿਹੜੇ ਇੰਸ਼ੋਰਡ ਆ, ਜਿਹੜੇ ਹੋਮ ਓਨਰਸ ਆ, ਉਹਨਾਂ ਦੇ ਘਰਾਂ ਦੀਆਂ ਇੰਸ਼ੋਰੈਂਸ ਦੇ ਰੇਟ ਦੇ ਉੱਤੇ ਫਰਕ ਪਊਗਾ। ਜੀ, ਸੁਪਰੀਮ ਕੋਰਟ ਨੇ ਅੱਜ ਰਾਹ ਪੱਧਰਾ ਕਰ ਦਿੱਤਾ ਐਲਾਬਾਮਾ ਦੇ ਲਈ ਵੀ ਉਹ ਜਿਹੜੇ ਨਵੇਂ ਵੋਟਿੰਗ ਮੈਪ ਆ ਰਹੀਆਂ ਮਿਡ ਟਰਮ ਇਲੈਕਸ਼ਨਸ ਆ ਉਸ ਦੇ ਵਿੱਚ ਉਹਨਾਂ ਦੀ ਵਰਤੋਂ ਕਰ ਸਕਦੇ ਆ। ਰਿਪਬਲਿਕਨਸ ਦੇ ਲਈ ਇਹ ਇੱਕ ਹੋਰ ਜਿੱਤ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਜਿਹੜੇ ਵੋਟਿੰਗ ਰਾਈਟ ਐਕਟ ਆ ਉਸ ਦੀਆਂ ਜਿਹੜੀਆਂ ਕਈ ਮੱਦਾਂ ਆ ਉਸ ਨੂੰ ਹਟਾਉਣ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਿਹੜੇ ਮੈਜੋਰਟੀ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਆ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਹਾਂ ਤੁਸੀਂ ਹੁਣ ਇਸ ਦੀ ਵਰਤੋਂ ਕਰ ਸਕਦੇ ਆ। ਡਿਸੈਂਟ ਜਿਹੜਾ ਉਹ ਕੀਤਾ ਸੁਪਰੀਮ ਕੋਰਟ ਦੀ ਜਿਹੜੀ ਜਸਟਿਸ ਸੋਨੀਆ ਸੋਟੋਮੇਯੋਰ, ਉਹਨਾਂ ਨੇ ਕਿਹਾ ਵੀ ਜਿਹੜੀ ਮੈਜੋਰਟੀ ਕੋਰਟ ਦੀ ਆ ਉਹਨਾਂ ਨੇ ਅਨਸੈਰੀਮੋਨੀਅਸਲੀ ਡਿਸਕਾਰਡ ਕਰ ਦਿੱਤਾ, ਰੱਦ ਕਰ ਦਿੱਤੀ ਜਿਹੜੀ ਹੇਠਲੀ ਅਦਾਲਤ ਦੀ ਰੂਲਿੰਗ ਆ, ਤੇ ਕਹਿੰਦੇ ਵੀ ਕੋਈ ਉਹਨਾਂ ਨੇ ਇਸ ਦੇ ਪਿੱਛੇ ਠੋਸ ਜਿਹੜਾ ਕਾਰਨ ਆ ਉਹ ਵੀ ਨਹੀਂ ਦੱਸਿਆ ਹੈਗਾ। ਸੋ 3 ਦੇ ਮੁਕਾਬਲੇ 6 ਜਿਹੜੀਆਂ ਆ ਜਸਟਿਸ ਜਿਹੜੇ ਆ ਉਹਨਾਂ ਨੇ ਜਿਹੜਾ ਉਹ ਫੈਸਲਾ ਸੁਣਾਇਆ ਸੀਗਾ। ਲੂਜ਼ੀਆਨਾ ਦਾ ਜਿਹੜਾ ਮੌਜੂਦਾ ਕਰੰਟ ਡਿਸਟ੍ਰਿਕਟ ਮੈਪ ਆ ਕਾਂਗਰੈਸ਼ਨਲ, ਉਸ ਨੂੰ ਜਿਹੜਾ ਉਹ ਲੈ ਕੇ, ਜਿਹਦੇ ਵਿੱਚ 2 ਮੈਜੋਰਿਟੀ ਬਲੈਕ ਡਿਸਟ੍ਰਿਕਟਸ ਜਿਹੜੀਆਂ ਉਹ ਬਣਦੀਆਂ ਸੀਗੀਆਂ, ਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਇਸ ਤਰੀਕੇ ਦੇ ਨਾਲ ਕਾਂਗਰੈਸ਼ਨਲ ਡਿਸਟ੍ਰਿਕਟ ਮੈਪ ਨਹੀਂ ਬਣਾ ਸਕਦੇ। ਤੇ ਉਹ ਫੈਸਲੇ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਾਸ ਕਰਕੇ ਉੱਥੇ ਰੈੱਡ ਸਟੇਟਸ ਆ ਉਹਨਾਂ ਨੇ ਨਵੀਂ ਹਲਕਾਬੰਦੀ ਝੱਟ ਦੇਣੀ ਜਿਹੜੀ ਆ ਉੱਥੇ ਕੀਤੀ, ਤੇ ਉਹ ਇਵੈਂਚੁਅਲੀ ਜਿਹੜੇ ਆ ਅਦਾਲਤਾਂ ਤੱਕ ਜਿਹੜੇ ਉਹ ਪਹੁੰਚ ਰਹੇ ਆ, ਸੁਪਰੀਮ ਕੋਰਟ ਤੱਕ ਵੀ ਜਿਹੜੇ ਪਹੁੰਚੇ ਆ, ਜਿੱਥੇ ਕਿ ਹੁਣ ਐਲਬਾਮਾ ਨੂੰ ਜਿੱਤ ਪ੍ਰਾਪਤ ਹੋਈ ਆ। ਉਧਰ ਵਰਜੀਨੀਆ ਵਾਲੇ ਸੁਪਰੀਮ ਕੋਰਟ ਨੂੰ ਕਹਿੰਦੇ ਵੀ ਐਮਰਜੈਂਸੀ ਦੇ ਵਿੱਚ ਕੇਸ ਦੀ ਸੁਣਵਾਈ ਲਓ। ਜਿਹੜਾ ਵਰਜੀਨੀਆ ਦੇ ਸੁਪਰੀਮ ਕੋਰਟ ਨੇ ਹੀ ਜੋ ਰੈਫਰੈਂਡਮ ਕਰਾਇਆ ਗਿਆ ਸੀਗਾ ਵੋਟਿੰਗ ਡਿਸਟ੍ਰਿਕਟਸ ਨੂੰ ਜਿਹੜਾ ਉਹ ਲੈ ਕੇ, ਮੈਪਸ ਨੂੰ ਜਿਹੜਾ ਉਹ ਲੈ ਕੇ ਵੀ ਉਸ ਨੂੰ ਰੱਦ ਉਹਨਾਂ ਨੇ ਕਰਾ ਦਿੱਤਾ ਸੀਗਾ। ਹੁਣ ਇਹ ਸੁਪਰੀਮ ਕੋਰਟ ਤੋਂ ਵਰਜੀਨੀਆ ਵਾਲੇ ਕਹਿ ਰਿਹਾ ਵੀ ਨਹੀਂ ਭਾਈ, ਸਾਨੂੰ ਨਵੇਂ ਜਿਹੜੇ ਪਈਆਂ ਵੋਟਾਂ ਦੇ ਹਿਸਾਬ ਦੇ ਨਾਲ ਨਵੇਂ ਮੈਪ ਡਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਪਿਛਲੇ ਕੁਝ ਘੰਟਿਆਂ ਦੇ ਦੌਰਾਨ 350 ਦੇ ਕਰੀਬ ਜਿਹੜੇ ਭੂਚਾਲ ਆ ਉਹ ਰਿਕਾਰਡ ਕੀਤੇ ਗਏ ਹੈਗੇ ਆ। ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ 2 ਲੱਖ ਤੋਂ ਵੱਧ ਲੋਕਾਂ ਨੇ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਸ਼ੇਕਿੰਗ ਫੀਲ ਕੀਤੀ ਹੈਗੀ ਆ। ਕੈਲੀਫੋਰਨੀਆ ਗਵਰਨਰ ਦੇ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਲੋਕਲ ਏਜੰਸੀਜ਼ ਦੇ ਨਾਲ ਕੰਮ ਆਊਟ ਕਰ ਰਿਹਾ, ਨਾਲ ਵਰਕਆਊਟ ਕਰ ਰਿਹਾ ਹੈਗਾ, ਤੇ ਕਹਿੰਦੇ ਵੀ USGS ਜਿਹੜਾ ਯੂਨਾਈਟਿਡ ਸਟੇਟ ਜਿਓਲੋਜੀਕਲ ਸਰਵੇ ਆ, ਉਹਨਾਂ ਦੇ ਮੁਤਾਬਕ 354 ਭੂਚਾਲ ਇੰਪੀਰੀਅਲ ਕਾਉਂਟੀ ਦੇ ਵਿੱਚ ਜਿਹੜੇ ਆ ਉਹ 5:40 ਸ਼ਾਮ ਦੇ ਫਰਾਈਡੇ ਤੋਂ ਲੈ ਕੇ ਅੱਜ ਤੱਕ ਜਿਹੜੇ ਫੀਲ ਕੀਤੇ ਗਏ ਆ। ਸੋ ਇਹ ਹਾਲਾਂਕਿ ਉਹਨਾਂ ਦੀ ਜਿਹੜਾ ਮੈਗਨੀਚਿਊਡ ਸੀ ਕਈ ਜਗ੍ਹਾ ਤੱਕ ਮੈਕਸੀਮਮ 4.7 ਤੱਕ ਗਿਆ, ਬਾਕੀ ਜਿਹੜੇ ਘੱਟ ਸੀ ਕਿਸੇ ਤਰ੍ਹਾਂ ਦਾ ਫਿਜ਼ੀਕਲ ਡੈਮੇਜ ਜਾਂ ਕੁਛ ਨਹੀਂ ਹੋਇਆ ਜਾਂ ਕਿਸੇ ਦੇ ਇੰਜਰੀ ਵਗੈਰਾ ਨਹੀਂ ਹੋਈ, ਉਹ ਲੱਕੀ ਰਹੇ ਹੈਗੇ ਆ। ਪਰ ਕਹਿੰਦੇ ਵੀ ਇੰਨੇ ਜ਼ਿਆਦਾ ਜਿਹੜੇ ਭੂਚਾਲ ਆਣੇ ਇਹ ਵੀ ਇੱਕ ਹੈਰਾਨੀਜਨਕ ਗੱਲ ਹੈਗੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜੇ ਮਾਰਕੀਟਸ ਦੇ ਬਾਰੇ ਅੱਜ ਤੁਹਾਨੂੰ ਦੱਸਦੇ ਜਾਈਏ। ਡਾਓ ਜੋਨ ਅੱਜ 95 ਪੁਆਇੰਟ ਵੱਧ ਕੇ 49,704 ਤੇ ਬੰਦ ਹੋਇਆ। S&P 14 ਪੁਆਇੰਟ ਵੱਧ ਕੇ 7413, ਨੈਸਡੈਕ 27 ਪੁਆਇੰਟ ਵੱਧ ਕੇ 26,274। ਸੋਨੇ ਦਾ ਭਾਅ $4770 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ US ਦੇ ਵਿੱਚ $98 ਪ੍ਰਤੀ ਬੈਰਲ ਰਹੀ ਆ। 10-year yield 4.42%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 81,537 ਤੇ ਇਥੀਰੀਅਮ $2334 ਦੇ ਬਰਾਬਰ ਚੱਲ ਰਿਹਾ ਆ। ਇੱਕ $1 ਦੇ ਬਰਾਬਰ ਕੈਨੇਡਾ ਦੇ $1.36 ਰਹੇ ਆ। ਪਾਕਿਸਤਾਨ ਦੇ $278 ਤੇ 64 ਪੈਸੇ, ਇੰਡੀਆ ਦੇ $95 ਤੇ 32 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।